ਅਗਲੀ ਖਬਰ ਵਾਸ਼ਿੰਗਟਨ ਸਟੇਟ ਤੋਂ ਆ ਰਹੀ ਆ। ਵਾਸ਼ਿੰਗਟਨ ਸਟੇਟ ਦੇ ਵਿੱਚ ਹੜ੍ਹਾਂ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਹੋਈ ਆ। ਸਟੇਟ ਆਫ ਐਮਰਜੈਂਸੀ ਵਾਸ਼ਿੰਗਟਨ ਸਟੇਟ ਦੇ ਗਵਰਨਰ ਵੱਲੋਂ ਜਾਰੀ ਕਰ ਦਿੱਤੀ ਗਈ ਆ। ਸਕਾਜਟ ਜੋ ਸਕਾਜਟ ਦਰਿਆ ਹੈਗਾ ਆ, ਤੇ ਉਹ ਥੋੜਾ-ਥੋੜਾ ਪਾਣੀ ਕਹਿੰਦੇ ਉੱਥੇ ਘਟ ਰਿਹਾ ਹੈਗਾ। ਪਰ ਬਰਲਿੰਗਟਨ ਟਾਊਨ ਜੋ ਆ ਬਾਰਡਰ ਦੇ ਉੱਤੇ ਹੈਗਾ, ਬਾਰਡਰ ਦੇ ਲਾਗੇ ਆ, ਕੈਨੇਡਾ ਦੇ, ਤੇ ਉੱਥੇ ਜਿਹੜੀ ਆ ਇਵੈਕੂਏਸ਼ਨ ਆਰਡਰ ਜਾਰੀ ਕਰ ਦਿੱਤੇ ਗਏ ਹੈਗੇ ਆ। ਵਾਟਕਮ ਤੇ ਸਕਾਜ਼ਟ ਕਾਉਂਟੀਜ਼ ਜਿਹੜੀਆਂ ਆ ਉੱਥੇ ਥੋੜਾ ਜਿਹਾ ਪਾਣੀ ਘਟਣਾ ਸ਼ੁਰੂ ਹੋਇਆ। ਇੱਕ ਟਾਈਮ ਦੇ ਉੱਤੇ ਸਕਾਜ਼ਟ ਰਿਵਰ ਜੋ ਆ ਮਾਊਂਟ ਵਰਨਨ 37.73 ਫੁੱਟ ਜਿਹੜੇ ਉੱਪਰ ਗਿਆ ਸੀ। ਇਸੇ ਤਰ੍ਹਾਂ ਗੇਜ ਸਲੋ ਬਰਲਿੰਗਟਨ ਦੇ ਵਿੱਚ ਵੀ ਫਲੱਡਿੰਗ ਬਹੁਤ ਜ਼ਿਆਦਾ ਦੱਸੀ ਗਈ ਹੈਗੀ ਆ। ਨੂਕਸੈਕ ਰਿਵਰ ਨਾਰਥ ਸੀਡਰਵਿਲ ਉਹਨੇ ਕਹਿੰਦੇ ਪਈ ਰੈਕਡ ਹੀ ਤੋੜਤੇ ਤੇ 150.49 ਫੁੱਟ ਤੇ ਪਹੁੰਚਿਆ ਉਹ ਵੀਰਵਾਰ ਨੂੰ। ਸੋ ਉਹਦੇ ਨਾਲ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਹੋਇਆ। ਕਈ ਟਾਊਨ ਤਾਂ ਜਿੱਦਾਂ 5-5 ਤੋਂ ਲੈ ਕੇ 7-7 ਫੁੱਟ ਤੱਕ ਪਾਣੀ ਦੇ ਵਿੱਚ ਡੁੱਬੇ ਹੋਏ ਹੈਗੇ ਆ। ਮਾਊਂਟ ਵਰਨਨ ਵਾਲਾ ਏਰੀਆ ਜਿਹੜਾ 50% ਚਾਂਸ ਉਤੇ ਹੋਰ ਮੀਂਹ ਪੈਣ ਦੇ ਆ, ਜਿਹਦੇ ਨਾਲ ਜਿਹਦੇ ਹੋਰ ਜਿੱਦਾਂ ਕਹਿੰਦੇ ਵੀ ਫਲੱਡ ਆ ਸਕਦੇ ਹੈਗੇ ਆ। ਸੋ ਵਟਕਮ ਕਾਉਂਟੀ, ਵਟਕਮ ਲੌਂਗ ਟਰਮ ਰਿਕਵਰੀ ਗਰੁੱਪ, ਉੱਥੇ ਦੇ ਬਹੁਤ ਸਾਰੇ ਜਿਹੜੇ ਵਲੰਟੀਅਰਸ ਆ, ਲੋਕਲ ਚਰਚਿਸ ਆ, ਉਹਨਾਂ ਦੇ ਨਾਲ ਰਲ ਕੇ ਜਿਹੜੇ ਆ ਉੱਥੇ ਜਿਹੜੀ ਉਹ ਸਪੋਰਟ ਆ ਲੋਕਾਂ ਦੀ ਉਹ ਕਰ ਰਹੇ ਆ। ਬਹੁਤ ਸਾਰੇ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਹੈਗਾ। ਜੀ ਬਿਲਕੁਲ, ਸੋ ਰਿਕਾਰਡ ਤੋੜ ਲੈਵਲ ਦੇ ਉੱਤੇ ਪਾਣੀ ਜਿਹੜਾ ਇਹਨਾਂ ਦਰਿਆਵਾਂ ਦੇ ਵਿੱਚ ਪਹੁੰਚਿਆ ਸੀ। ਇਵੈਕੂਏਸ਼ਨ ਵੀ ਕਈ ਥਾਵਾਂ ਦੇ ਉੱਤੇ ਕੀਤੀ ਗਈ ਹੈਗੀ ਆ। ਸੋ ਆਉਂਦੇ ਦਿਨਾਂ ਦੇ ਵਿੱਚ ਜੇ ਹੋਰ ਮੀਂਹ ਪੈਂਦਾ ਹੈ ਤਾਂ ਹੜ੍ਹਾਂ ਵਾਲੀ ਜਿਹੜੀ ਸਥਿਤੀ ਆ ਹੋਰ ਕਹਿ ਲਓ ਵੀ ਮਾੜੀ ਬਣ ਸਕਦੀ ਆ। ਸੋ ਲੋਕਾਂ ਨੂੰ ਇਹਤਿਆਤ ਤੇ ਤਿਆਰ ਰਹਿਣ ਦੇ ਲਈ ਆਖਿਆ ਗਿਆ ਵੀ ਜੇ ਤੁਹਾਡੇ ਇਵੈਕੂਏਸ਼ਨ ਆਰਡਰ ਆਉਂਦੇ ਨੇ ਤਾਂ ਤੁਸੀਂ ਤੁਰੰਤ ਸੁਰੱਖਿਅਤ ਥਾਵਾਂ ਦੇ ਉੱਤੇ ਜਿਹੜੇ ਉੱਥੋਂ ਚਲੇ ਜਾਓ। ਅਗਲੀ ਖਬਰ ਵਾਸ਼ਿੰਗਟਨ ਸਟੇਟ ਤੋਂ ਆ ਰਹੀ ਆ। ਵਾਸ਼ਿੰਗਟਨ ਸਟੇਟ ਦੇ ਵਿੱਚ ਹੜ੍ਹਾਂ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਹੋਈ ਆ। ਸਟੇਟ ਆਫ ਐਮਰਜੈਂਸੀ ਵਾਸ਼ਿੰਗਟਨ ਸਟੇਟ ਦੇ ਗਵਰਨਰ ਵੱਲੋਂ ਜਾਰੀ ਕਰ ਦਿੱਤੀ ਗਈ ਆ। ਸਕਾਜਟ ਜੋ ਸਕਾਜਟ ਦਰਿਆ ਹੈਗਾ ਆ, ਤੇ ਉਹ ਥੋੜਾ-ਥੋੜਾ ਪਾਣੀ ਕਹਿੰਦੇ ਉੱਥੇ ਘਟ ਰਿਹਾ ਹੈਗਾ। ਪਰ ਬਰਲਿੰਗਟਨ ਟਾਊਨ ਜੋ ਆ ਬਾਰਡਰ ਦੇ ਉੱਤੇ ਹੈਗਾ, ਬਾਰਡਰ ਦੇ ਲਾਗੇ ਆ, ਕੈਨੇਡਾ ਦੇ, ਤੇ ਉੱਥੇ ਜਿਹੜੀ ਆ ਇਵੈਕੂਏਸ਼ਨ ਆਰਡਰ ਜਾਰੀ ਕਰ ਦਿੱਤੇ ਗਏ ਹੈਗੇ ਆ। ਵਾਟਕਮ ਤੇ ਸਕਾਜ਼ਟ ਕਾਉਂਟੀਜ਼ ਜਿਹੜੀਆਂ ਆ ਉੱਥੇ ਥੋੜਾ ਜਿਹਾ ਪਾਣੀ ਘਟਣਾ ਸ਼ੁਰੂ ਹੋਇਆ। ਇੱਕ ਟਾਈਮ ਦੇ ਉੱਤੇ ਸਕਾਜ਼ਟ ਰਿਵਰ ਜੋ ਆ ਮਾਊਂਟ ਵਰਨਨ 37.73 ਫੁੱਟ ਜਿਹੜੇ ਉੱਪਰ ਗਿਆ ਸੀ। ਇਸੇ ਤਰ੍ਹਾਂ ਗੇਜ ਸਲੋ ਬਰਲਿੰਗਟਨ ਦੇ ਵਿੱਚ ਵੀ ਫਲੱਡਿੰਗ ਬਹੁਤ ਜ਼ਿਆਦਾ ਦੱਸੀ ਗਈ ਹੈਗੀ ਆ। ਨੂਕਸੈਕ ਰਿਵਰ ਨਾਰਥ ਸੀਡਰਵਿਲ ਉਹਨੇ ਕਹਿੰਦੇ ਪਈ ਰੈਕਡ ਹੀ ਤੋੜਤੇ ਤੇ 150.49 ਫੁੱਟ ਤੇ ਪਹੁੰਚਿਆ ਉਹ ਵੀਰਵਾਰ ਨੂੰ। ਸੋ ਉਹਦੇ ਨਾਲ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਹੋਇਆ। ਕਈ ਟਾਊਨ ਤਾਂ ਜਿੱਦਾਂ 5-5 ਤੋਂ ਲੈ ਕੇ 7-7 ਫੁੱਟ ਤੱਕ ਪਾਣੀ ਦੇ ਵਿੱਚ ਡੁੱਬੇ ਹੋਏ ਹੈਗੇ ਆ। ਮਾਊਂਟ ਵਰਨਨ ਵਾਲਾ ਏਰੀਆ ਜਿਹੜਾ 50% ਚਾਂਸ ਉਤੇ ਹੋਰ ਮੀਂਹ ਪੈਣ ਦੇ ਆ, ਜਿਹਦੇ ਨਾਲ ਜਿਹਦੇ ਹੋਰ ਜਿੱਦਾਂ ਕਹਿੰਦੇ ਵੀ ਫਲੱਡ ਆ ਸਕਦੇ ਹੈਗੇ ਆ। ਸੋ ਵਟਕਮ ਕਾਉਂਟੀ, ਵਟਕਮ ਲੌਂਗ ਟਰਮ ਰਿਕਵਰੀ ਗਰੁੱਪ, ਉੱਥੇ ਦੇ ਬਹੁਤ ਸਾਰੇ ਜਿਹੜੇ ਵਲੰਟੀਅਰਸ ਆ, ਲੋਕਲ ਚਰਚਿਸ ਆ, ਉਹਨਾਂ ਦੇ ਨਾਲ ਰਲ ਕੇ ਜਿਹੜੇ ਆ ਉੱਥੇ ਜਿਹੜੀ ਉਹ ਸਪੋਰਟ ਆ ਲੋਕਾਂ ਦੀ ਉਹ ਕਰ ਰਹੇ ਆ। ਬਹੁਤ ਸਾਰੇ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਹੈਗਾ। ਜੀ ਬਿਲਕੁਲ, ਸੋ ਰਿਕਾਰਡ ਤੋੜ ਲੈਵਲ ਦੇ ਉੱਤੇ ਪਾਣੀ ਜਿਹੜਾ ਇਹਨਾਂ ਦਰਿਆਵਾਂ ਦੇ ਵਿੱਚ ਪਹੁੰਚਿਆ ਸੀ। ਇਵੈਕੂਏਸ਼ਨ ਵੀ ਕਈ ਥਾਵਾਂ ਦੇ ਉੱਤੇ ਕੀਤੀ ਗਈ ਹੈਗੀ ਆ। ਸੋ ਆਉਂਦੇ ਦਿਨਾਂ ਦੇ ਵਿੱਚ ਜੇ ਹੋਰ ਮੀਂਹ ਪੈਂਦਾ ਹੈ ਤਾਂ ਹੜ੍ਹਾਂ ਵਾਲੀ ਜਿਹੜੀ ਸਥਿਤੀ ਆ ਹੋਰ ਕਹਿ ਲਓ ਵੀ ਮਾੜੀ ਬਣ ਸਕਦੀ ਆ। ਸੋ ਲੋਕਾਂ ਨੂੰ ਇਹਤਿਆਤ ਤੇ ਤਿਆਰ ਰਹਿਣ ਦੇ ਲਈ ਆਖਿਆ ਗਿਆ ਵੀ ਜੇ ਤੁਹਾਡੇ ਇਵੈਕੂਏਸ਼ਨ ਆਰਡਰ ਆਉਂਦੇ ਨੇ ਤਾਂ ਤੁਸੀਂ ਤੁਰੰਤ ਸੁਰੱਖਿਅਤ ਥਾਵਾਂ ਦੇ ਉੱਤੇ ਜਿਹੜੇ ਉੱਥੋਂ ਚਲੇ ਜਾਓ।